ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੇ ਦਰਸ਼ਕੋ, ਮੈਨੂੰ ਉਮੀਦ ਹੈ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਬਿਲਕੁਲ ਠੀਕ ਠਾਕ ਹੋਵੋਗੇ। ਅੱਜ ਜਿਹੜੇ ਸਕਰੀਨ ਤੇ ਮੇਰੇ ਨਾਲ ਲਾਈਵ ਜੁੜੇ ਨੇ ਸ਼ਖਸੀਅਤ, ਉਹਨਾਂ ਨੂੰ ਵੈਸੇ ਕਿਸੇ ਜਾਣ ਪਹਿਚਾਣ ਕਰਾਉਣ ਦੀ ਮੈਨੂੰ ਕੋਈ ਜ਼ਰੂਰਤ ਨਹੀਂ ਹੈ। ਆਪਾਂ ਸਾਰੇ ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਹਾਂ ਔਰ ਬੜੀ ਰੂਹ ਖੁਸ਼ ਹੁੰਦੀ ਹੈ ਮੈਂ ਜਦੋਂ ਇਹਨਾਂ ਦੇ ਨਾਲ ਲਾਈਵ ਗੱਲ ਕਰਦੀ ਹਾਂ। ਇੰਨੀ ਰੱਬ ਨੇ ਇੰਨੀ ਮਾਸੂਮੀਅਤ, ਇੰਨੀ ਬਖਸ਼ਿਸ਼ ਇਹਨਾਂ ਤੇ ਕੀਤੀ ਹੋਈ ਹੈ। ਫਿਰ ਵੀ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ, ਭਾਈ ਤਰਨਪ੍ਰੀਤ ਸਿੰਘ ਜੀ ਅੱਜ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਜਾ ਰਹੇ ਨੇ ਜੀ। ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਬਾਣੀ ਚੈਨਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੈਨੂੰ ਪਤਾ ਤੁਹਾਡਾ ਬਹੁਤ ਬਿਜ਼ੀ ਰਹਿੰਦਾ ਪੂਰਾ ਦਿਨ, ਤੁਸੀਂ ਬਹੁਤ ਸਮਾਂ ਘੱਟ ਕੱਢ ਪਾਉਂਦੇ ਹੋ। ਹਾਂਜੀ ਗੁਰਬਾਣੀ ਤੁਸੀਂ ਕੀਰਤਨ ਵੀ ਕਰਨਾ ਹੁੰਦਾ, ਲੇਕਿਨ ਫਿਰ ਵੀ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਮਾਂ ਕੱਢਿਆ ਹੈ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਔਰ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਵਾਂਗੀ, ਵਾਹਿਗੁਰੂ ਜੀ ਦੀ ਅਪਾਰ ਅਪਾਰ ਬੇਅੰਤ ਮਿਹਰ ਹੈ ਤੁਹਾਡੇ ਉੱਤੇ। ਬਹੁਤ ਬਹੁਤ ਮਤਲਬ ਜਦੋਂ ਮੈਂ ਤੁਹਾਡੇ ਨਾਲ ਪਹਿਲਾਂ ਲਾਈਵ ਗੱਲ ਕੀਤੀ ਸੀ, ਉਸਦੇ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਮੈਂ ਬਹੁਤ ਜ਼ਿਆਦਾ ਸ਼ਬਦ ਜਿਹੜੇ ਤੁਹਾਡੇ ਰਾਹੀਂ ਗਾਇਨ ਕੀਤੇ ਉਹ ਸੁਣਦੀ ਹਾਂ। ਬਹੁਤ ਬਹੁਤ ਹੁਣ ਵੀ ਅਗਰ ਤੁਸੀਂ ਮੰਨੋ ਤੇ ਮੈਂ ਹੁਣ ਵੀ ਤੁਹਾਡੇ ਹੀ ਸ਼ਬਦ ਸੁਣ ਰਹੀ ਸੀ ਪਹਿਲਾਂ ਵੀ। ਬਹੁਤ ਸੁਰੀਲੀ ਅਪਾਰ ਵਾਹਿਗੁਰੂ ਜੀ ਨੇ ਬਹੁਤ ਸੁਰੀਲੀ ਆਵਾਜ਼ ਤੁਹਾਨੂੰ ਬਖਸ਼ਿਸ਼ ਕੀਤੀ ਹੋਈ ਹੈ। ਬਹੁਤ ਰੂਹ ਖੁਸ਼ ਹੁੰਦੀ ਹੈ ਤੁਹਾਨੂੰ ਦੇਖ ਕੇ। ਤੇ ਔਰ ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਆਪਾਂ ਇਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਾਂਗੇ। ਪਹਿਲਾਂ ਆਪਾਂ ਇਹਨਾਂ ਦਾ ਜੋ ਇਹਨਾਂ ਨੇ ਭਾਈ ਅਨੰਤ ਵੀਰ ਜੀ ਹੋਣਾ ਦੇ ਨਾਲ ਬੈਠ ਕੇ ਸ਼ਬਦ ਗਾਇਨ ਕੀਤਾ ਉਹ ਸੁਣਦੇ ਹਾਂ, ਫਿਰ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜੀ ਵਾਹਿਗੁਰੂ ਜੀ, ਅਸੀਂ ਆਪ ਜੀ ਦੀ ਛੋਟੀ ਛੋਟੀ ਵੀਡੀਓਜ਼ ਵੀ ਨਿਕਾਲਦੇ ਰਹਿੰਦੇ ਹੁੰਦੇ ਆ ਕਿ ਭਾਈ ਤਰਨਪ੍ਰੀਤ ਸਿੰਘ ਜੀ, ਉਹਨਾਂ ਦਾ ਕੀਰਤਨ ਸੁਣਨ ਕੇ ਬਹੁਤ ਆਨੰਦ ਵੀ ਆਉਂਦਾ ਹੈ ਜੀ। ਆਪਾਂ ਪਹਿਲਾਂ ਤਾਂ ਤੁਹਾਡੇ ਤੋਂ ਇਹੀ ਪੁੱਛਾਂਗੇ ਕਿ ਕਿੱਥੇ ਪਹੁੰਚਿਆ ਹੁਣ ਤੁਹਾਡਾ ਰਿਆਜ਼। ਪਹਿਲਾਂ ਗੱਲ ਕੀਤੀ ਸੀ ਔਰ ਹੁਣ ਕੀ ਸੋਚਦੇ ਹੋ ਅੱਗੇ? ਬਸ ਜੀ, ਹੁਣ ਜਿਸ ਤਰ੍ਹਾਂ ਗੁਰੂ ਸਾਹਿਬ ਅੱਗੇ ਲੈ ਕੇ ਜਾਣ ਉਸ ਤਰ੍ਹਾਂ ਹੀ ਸ਼ੁਰੂ ਕਰਾਂਗੇ ਅੱਗੇ ਕੀਰਤਨ। ਬਾਕੀ ਹੈਗੇ ਗੁਰੂ ਸਾਹਿਬ ਵੀ ਮਿਹਰ ਕਰਨਗੇ, ਆਪ ਸਿਖਾਣਗੇ ਜਿਹਦੇ ਕੋਲ ਵੀ। ਜੀ ਵਾਹਿਗੁਰੂ ਜੀ, ਸਿੱਖ ਰਹੇ ਹੋ ਹੁਣ ਵੀ ਹਲੇ ਤੁਸੀਂ? ਹਾਂਜੀ ਹਾਂਜੀ, ਸਿੱਖ ਰਹੇ ਹਾਂ ਜੀ। ਕਿੰਨੇ ਘੰਟੇ ਦੀ ਕਲਾਸ ਹੁੰਦੀ ਹੈ ਆਪ ਜੀ ਦੀ? ਅੱਜ ਤੇ ਜੀ ਇੱਕ ਡੇਢ ਘੰਟੇ ਦੀ ਕਲਾਸ ਹੁੰਦੀ ਹੈ ਜੀ। ਜੀ, ਔਰ ਆਪ ਜੀ ਨੂੰ ਰੂਟੀਨ ਵਾਈਜ਼ ਵੀ ਰਿਆਜ਼ ਕਰਦੇ ਹੋ? ਮਤਲਬ ਰੂਟੀਨ ਵਾਈਜ਼ ਰੋਜ਼ ਪ੍ਰੈਕਟਿਸ ਕਿੰਨਾ ਟਾਈਮ ਕਰਦੇ? ਪ੍ਰੈਕਟਿਸ ਜੀ 1 ਘੰਟਾ। ਕਿਹੜੇ ਸਮੇਂ ਦੇ ਵਿੱਚ? ਤੇ ਦੁਪਹਿਰ ਦੇ ਸਮੇਂ ਦੇ ਵਿੱਚ। ਦੁਪਹਿਰ ਵੇਲੇ। ਔਰ ਇੱਕ ਆਪ ਜੀ ਦੇ ਛੋਟੇ ਭਾਈ ਸਾਹਿਬ ਵੀ ਨੇ, ਉਹਨਾਂ ਨੂੰ ਵੀ ਕੀਰਤਨ ਸਿਖਾ ਰਹੇ ਹੋ ਨਾਲ ਨਾਲ? ਹਾਂਜੀ, ਉਹਨਾਂ ਨੂੰ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਉਹਨਾਂ ਤੇ ਵੀ। ਜੀ, ਮੈਂ ਆਪ ਜੀ ਦੀ ਵੀਡੀਓਜ਼ ਦੇਖੀਆਂ ਸੀ YouTube ਦੇ ਉੱਤੇ, ਔਰ ਉਹ ਆਪ ਜੀ ਦੇ ਨਾਲ ਤਬਲਾ ਵਜਾ ਰਹੇ ਸੀ। ਆਪਦੇ ਛੋਟੇ ਵੀਰ ਨੇ ਜਿਹੜੇ, ਵਾਹਿਗੁਰੂ ਜੀ ਦੀ ਅਪਾਰ ਮਿਹਰ ਹੈ ਆਪ ਜੀ ਦੇ ਉੱਤੇ। ਔਰ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਿੱਦਾਂ ਬੜੀ ਛੋਟੀ ਉਮਰ ਹੈ ਤੁਹਾਡੀ, ਬਹੁਤ ਮਤਲਬ ਬੱਚੇ ਦਾ ਹੁੰਦਾ ਇੱਧਰ ਉੱਧਰ ਵੀ, ਮੈਂ ਇੱਧਰ ਘੁੰਮਣਾ ਜਾਂ ਮੈਂ ਇਹ ਕਰਨਾ, ਤਾਂ ਕਿਸ ਤਰ੍ਹਾਂ ਦੇ ਨਾਲ ਆਪਣੇ ਰਿਆਜ਼ ਨੂੰ ਔਰ ਬਾਕੀ ਸਾਰੀ ਚੀਜ਼ਾਂ ਨੂੰ ਤੁਸੀਂ ਨਾਲ ਲੈ ਕੇ ਚੱਲਦੇ ਹੋ? ਬਸ ਜੀ, ਗੁਰੂ ਸਾਹਿਬ ਦੀ ਮਿਹਰ ਹੈ ਜੀ, ਜੋ ਉਹਨਾਂ ਨੇ ਗੁਰਬਾਣੀ ਚ ਮਨ ਲਗਾਇਆ। ਨਹੀਂ ਤੇ ਕਈਆਂ ਦਾ ਮਨ ਟਿਕਦਾ ਨਹੀਂ ਤੇ ਇੱਧਰ ਉੱਧਰ ਹਮ ਘੁੰਮ ਰਿਹਾ ਹੁੰਦਾ। ਭਾਵੇਂ ਬੈਠੇ ਗੁਰਦੁਆਰੇ ਚ ਹੁੰਦੇ ਆ ਲੇਕਿਨ ਮਨ ਬਾਹਰ ਘੁੰਮ ਰਿਹਾ ਹੁੰਦਾ। ਬਸ ਗੁਰੂ ਸਾਹਿਬ ਦੀ ਅਪਾਰ ਕਿਰਪਾ ਬਖਸ਼ੀਸ਼ ਹੈ ਜੋ ਉਹਨਾਂ ਨੇ ਮਨ ਗੁਰਬਾਣੀ ਚ ਲਗਾਤਾ, ਤੇ ਅੱਗੇ ਧੀਰੇ ਧੀਰੇ ਕਰਕੇ ਰਿਆਜ਼ ਵੀ ਕਰਵਾ ਰਹੇ ਨੇ ਉਹ ਆਪੇ ਹੀ। ਸੋ ਗੁਰੂ ਦੀ ਮਿਹਰ ਹੈਗੀ ਜੀ। ਜੀ ਵਾਹਿਗੁਰੂ ਜੀ ਦੀ, ਆਪਾਂ ਪਹਿਲਾਂ ਹੀ ਕਿਹਾ ਕਿ ਵਾਹਿਗੁਰੂ ਜੀ ਦੀ ਤੇ ਅਪਾਰ ਮਿਹਰ ਹੈ ਤੁਹਾਡੇ ਉੱਤੇ, ਕਿ ਔਰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਜੰਮੂ ਕਸ਼ਮੀਰ ਦੀ ਸੰਗਤ ਵੀ ਤੁਹਾਨੂੰ। ਕਦੀ ਮੌਕਾ ਮਿਲੇ ਜੰਮੂ ਕਸ਼ਮੀਰ ਆਉਣ ਦਾ ਤੇ ਆਓਗੇ?
ਹਾਂਜੀ ਹਾਂਜੀ ਜ਼ਰੂਰ ਜੀ। ਪਹਿਲਾਂ ਕਦੀ ਆਏ ਹੋ? ਨਹੀਂ ਜੀ। ਜੀ ਆਪ ਜੀ ਨਹੀਂ ਆਏ ਹੋ। ਅਗਰ ਤੁਹਾਨੂੰ ਸੰਗਤਾਂ ਨੂੰ ਮਿਲਣ ਦਾ ਮੌਕਾ ਮਿਲੇ ਤਾਂ ਆਪ ਜੀ ਜ਼ਰੂਰ ਸਾਡੇ ਜੰਮੂ ਕਸ਼ਮੀਰ ਆਇਓ। ਬਹੁਤ ਪਿਆਰ ਹਾਂਜੀ ਹਾਂਜੀ ਕਰਦੀਆਂ ਨੇ ਉੱਥੋਂ ਦੀਆਂ ਸੰਗਤਾਂ, ਬਹੁਤ ਪ੍ਰੇਮ ਦਿੰਦੀਆਂ ਨੇ। ਜ਼ਰੂਰ ਜੀ। ਜੀ ਔਰ ਇਹਨਾਂ ਨੇ ਬਹੁਤ ਹੀ, ਭਾਈ ਅਨੰਦਪ੍ਰੀਤ ਸਿੰਘ ਜੀ ਦੇ ਪਾਸੋਂ ਆਪਾਂ ਜਦੋਂ ਕੀਰਤਨ ਸਰਵਣ ਕਰਦੇ ਹਾਂ ਤੇ ਉਹਨਾਂ ਦੇ ਨਾਲ ਬੈਠ ਕੇ ਇਹਨਾਂ ਨੇ ਬਹੁਤ ਸੋਹਣੀ ਸੁਰੀਲੀ ਆਵਾਜ਼ ਦੇ ਵਿੱਚ ਗਾਇਨ ਕੀਤਾ ਮਾਧੋ। ਆਪਾਂ ਚਾਹੁੰਦੇ ਹਾਂ ਕਿ ਸਾਡੀ ਸੰਗਤ ਵੀ ਚਾਹੁੰਦੀ ਹੈ ਕਿ ਤੁਹਾਡੇ ਪਾਸੋਂ ਆਪਾਂ ਸਰਵਣ ਕਰੀਏ ਉਹ ਸ਼ਬਦ ਮਾਧੋ। ਜ਼ਰੂਰ ਜੀ। ਆਪ ਜੀ ਇਹ ਸਾਰੇ ਵੀਡੀਓ ਨੂੰ ਸ਼ੇਅਰ ਕਰੋ। ਭਾਈ ਤਰਨਪ੍ਰੀਤ ਸਿੰਘ ਜੀ ਨੇ, ਮੈਨੂੰ ਤਾਂ ਲੱਗਦਾ ਸ਼ਾਇਦ ਕਾਬਿਲ ਨਹੀਂ ਇਹਨਾਂ ਦੇ ਨਾਲ ਗੱਲ ਵੀ ਕਰ ਸਕਾਂ ਬੈਠ ਕੇ, ਜੋ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਇਹਨਾਂ ਤੇ ਹੈ। ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਮਾਧੋ माधो हम ऐसे ऐसा माधो हम ऐसे ऐसा हम पापी तुम पाप खंडन हम पापी तुम पाप खंडन तो ठाकुर देसा तो ठाकुर देसा माधो 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 वाहिगुरु 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 पहले जन करते पहले जन करते निर्गुण तू दाता निर्गुण तू दाता अब मूर्ख तुम चतुर सियाने मूर्ख तुम चतुर सियाने सर्व कला का ज्ञाता तू सर्व कला का ज्ञाता माधो 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 से ऐसा तो सब साजे साजन बाजे तो सब साजे साजन बाजे जियो पिंड दे प्राणा जियो पिंड दे प्राणा निर्गुण आरे गुण नर को निर्गुण आरे गुण नर को तुम उदारते हो मेहरबाना उदारते हो मेहरबाना माधो 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 माधो
ਜੀ ਵਾਹਿਗੁਰੂ ਜੀ, ਬਹੁਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੁਰੀਲੀ ਆਵਾਜ਼ ਹੈ ਵਾਹਿਗੁਰੂ ਪ੍ਰਮਾਤਮਾ ਜੀ ਦੀ ਬਖਸ਼ੀ ਹੋਈ। ਆਪ ਜੀ ਨੂੰ ਬਹੁਤ ਆਨੰਦ ਆਉਂਦਾ ਹੈ ਜਦੋਂ ਆਪ ਜੀ ਦੇ ਰਾਹੀਂ ਗਾਇਨ ਕੀਤੇ ਹੋਏ ਸ਼ਬਦ ਅਸੀਂ ਸਰਵਣ ਕਰਦੇ ਹਾਂ। ਤਾਂ ਕਿਸ ਤਰ੍ਹਾਂ ਦੇ ਨਾਲ ਤੁਸੀਂ ਆਪਣੀ ਜਿਹੜੀ ਜਿੱਦਾਂ ਸਾਡਾ ਜਿਹੜਾ ਯੰਗ ਬੱਚੇ ਨੇ, ਤੁਹਾਡੇ ਉਮਰ ਦੇ ਛੋਟੇ ਬੱਚੇ ਨੇ, ਕੀ ਉਹਨਾਂ ਨੂੰ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਦੇ ਨਾਲ ਸਾਨੂੰ ਗੁਰਬਾਣੀ ਦੇ ਨਾਲ, ਕੀਰਤਨ ਦੇ ਨਾਲ ਜੁੜਨਾ ਚਾਹੀਦਾ? ਵੈਸੇ ਤਾਂ ਸਾਨੂੰ ਪਰਮਾਤਮਾ ਵਾਹਿਗੁਰੂ ਦੀ ਮਿਹਰ ਦੇ ਬਿਨਾਂ ਆਪਾਂ ਕੁਛ ਨਹੀਂ ਕਰ ਸਕਦੇ, ਤਾਂ ਕਿਸ ਤਰ੍ਹਾਂ ਦੇ ਨਾਲ ਜੁੜਨਾ ਚਾਹੀਦਾ ਬੱਚਿਆਂ ਨੂੰ? ਤੁਸੀਂ ਜਿੱਦਾਂ ਆਪ ਜੁੜੇ ਹੋ, ਓਦਾਂ ਹੀ ਕੋਈ ਸਲਾਹ ਸਾਡੇ ਬੱਚਿਆਂ ਨੂੰ ਵੀ ਦਿਓ। ਜੀ ਹਰ ਰੋਜ਼ ਗੁਰਦੁਆਰੇ ਜਾਣਾ ਚਾਹੀਦਾ ਹੈ, ਉੱਥੇ ਬੈਠਣਾ ਚਾਹੀਦਾ ਹੈ, ਜਿੰਨੀ ਦੇਰ ਤੱਕ ਹੋ ਸਕੇ ਉਨੀ ਦੇਰ ਤੱਕ ਕੀਰਤਨ ਜਾਂ ਜੋ ਵੀ ਉਸ ਵੇਲੇ ਚੱਲ ਰਿਹਾ ਉਹ ਸੁਣਨਾ ਚਾਹੀਦਾ ਹੈ। ਸੋ ਇਸ ਤਰ੍ਹਾਂ ਹੀ ਰੋਜ਼ ਦੇ ਰੂਟੀਨ ਨਾਲ ਗੁਰਦੁਆਰੇ ਜਾਈਦਾ ਹੈ। ਧੀਰੇ ਧੀਰੇ ਕਰਕੇ ਫਿਰ ਨਿਤਨੇਮ ਵੀ ਸ਼ੁਰੂ ਕਰਨਾ ਚਾਹੀਦਾ ਹੈ, ਤਾਂ ਕਿ ਮਤਲਬ ਥੋੜੀ ਜਲਦੀ ਇੱਕਦਮ ਕਰ ਦਈਏ ਤਾਂ ਹੁੰਦਾ ਹੈ, ਤੇ ਕਈ ਵਾਰ ਨਹੀਂ ਵੀ ਹੁੰਦਾ ਕਿਸੇ ਕੋਲੋਂ, ਤੇ ਆਰਾਮ ਆਰਾਮ ਨਾਲ ਕਰਕੇ ਨਿਤਨੇਮ ਵੀ ਸ਼ੁਰੂ ਕਰ ਦਈਦਾ। ਤੇ ਫਿਰ ਗੁਰੂ ਸਾਹਿਬ ਆਪੇ ਮਨ ਲਵਾ ਦਿੰਦੇ ਆ ਗੁਰਬਾਣੀ ਚ। ਗੁਰੂ ਸਾਹਿਬ ਦੀ ਮਿਹਰ ਤੋਂ ਬਿਨਾਂ ਤੇ ਵੈਸੇ ਕੁਝ ਨਹੀਂ ਹੋ ਸਕਦਾ। ਬਾਕੀ ਗੁਰੂ ਆਪ ਮਿਹਰ ਕਰਨਗੇ। ਗੁਰਦੁਆਰੇ ਜਾਓ ਤੇ ਪਾਠ ਕਰੋ, ਸਿਮਰਨ ਕਰੋ, ਨਾਮ ਜਪੋ, ਬਸ ਇਹਦੇ ਨਾਲ ਹੀ ਗੁਰੂ ਸਾਹਿਬ ਨਾਲ ਜੁੜ ਸਕਦੇ ਹਾਂ ਆਪਾਂ। ਜੀ ਵਾਹਿਗੁਰੂ ਜੀ, ਤੁਹਾਡਾ ਨਾ ਫਰੇਮ ਥੋੜਾ ਜਿਹਾ ਡਾਊਨ ਆ ਗਿਆ, ਸ਼ਾਇਦ ਤੁਸੀਂ ਇੱਕ ਮਿੰਟ ਜੀ। ਜੀ ਆਪ ਜੀ ਅਗਲਾ ਸ਼ਬਦ ਚਾਹੇ ਸਾਨੂੰ ਹਾਰਮੋਨੀਅਮ ਦੇ ਬਿਨਾਂ ਅਗਰ ਸੁਣਾ ਸਕਦੇ ਹੋ ਤਾਂ ਸੁਣਾ ਦਿਓ, ਕਿਉਂਕਿ ਸ਼ਾਇਦ ਸਟ੍ਰੀਮ ਯਾਰਡ ਦੇ ਉੱਤੇ ਨਾ ਹਾਰਮੋਨੀਅਮ ਦੇ ਨਾਲ ਥੋੜੀ ਡਿਸਟਰਬੈਂਸ, ਮਤਲਬ ਥੋੜੀ ਆਵਾਜ਼ ਕਲੀਅਰ ਨਹੀਂ ਆਉਂਦੀ। ਹਾਂਜੀ ਜੀ ਇਹ ਹਰ ਇੱਕ ਜਦੋਂ ਚਾਹੇ ਉਹ ਕੋਈ ਕੀਰਤਨੀਆ ਹੋਏ, ਕੀਰਤਨ ਕਰਨ ਵਾਲਾ ਹੋਵੇ, ਕੋਈ ਵੀ ਆਪਾਂ ਅਗਰ ਗੱਲ ਕਰੀਏ ਤਾਂ ਕਿਸੇ ਨਾ ਕਿਸੇ ਨੂੰ ਆਪਾਂ ਬੜੇ ਧਿਆਨ ਦੇ ਨਾਲ ਸੁਣਦੇ ਹਾਂ, ਉਹਨਾਂ ਦੇ ਰਾਹੀਂ ਆਪਾਂ ਕੁਛ ਨਾ ਕੁਛ ਸਿੱਖਦੇ ਹਾਂ। ਤੁਸੀਂ ਜ਼ਿਆਦਾ ਜਿਹੜਾ ਕੀਰਤਨ ਕਿਹਨਾਂ ਦਾ ਸੁਣਦੇ ਹੋ? ਕਿਹਨਾਂ ਨੂੰ ਸੁਣ ਕੇ ਤੁਹਾਨੂੰ ਲੱਗਦਾ ਹੈ ਕਿ ਮੈਂ ਸਿੱਖਾਂ, ਇਹਨਾਂ ਦੀ ਤਰ੍ਹਾਂ ਬਣਾ? ਮੈਨੂੰ ਜੀ ਮਤਲਬ ਸਾਰੇ ਰਾਗੀਆਂ ਦਾ ਲਗਭਗ ਸਾਰੇ ਕੀਰਤਨ ਅੱਛੇ ਕਰਦੇ ਨੇ, ਵਧੀਆ ਕਰਦੇ ਨੇ, ਮਤਲਬ ਸਾਰਿਆਂ ਦਾ ਹੀ ਮੋਟੀਵੇਸ਼ਨ ਹੈ। ਬਾਕੀ ਮੇਨ ਭਾਈ ਨਤਵੀਰ ਸਿੰਘ ਜੀ ਦਾ ਤੇ ਭਾਈ ਜਸਕਰਨ ਸਿੰਘ ਦਾ, ਦੋਨਾਂ ਦਾ ਹੀ ਹੈ। ਜੀ ਵਾਹਿਗੁਰੂ ਜੀ। ਭਾਈ ਅਨੰਤਵੀਰ ਸਿੰਘ ਜੀ ਦਾ ਜਿਹੜਾ ਕੀਰਤਨ ਹੈ ਹਨਾ, ਜਦੋਂ ਆਪਾਂ ਵੀ ਸੁਣਦੇ ਆ, ਸਾਰੇ ਸਰਵਣ ਕਰਦੇ ਆ, ਇੱਕ ਬੜਾ ਰੂਹ ਨੂੰ ਸਕੂਨ ਵੀ ਮਿਲਦਾ ਹੈ। ਤਾਂ ਤੁਸੀਂ ਭਾਈ ਅਨੰਤਵੀਰ ਜੀ ਦੇ ਨਾਲ ਕਦੋਂ ਮਿਲੇ? ਮਤਲਬ ਕਿਸ ਤਰ੍ਹਾਂ ਦੇ ਨਾਲ ਤੁਹਾਡਾ ਮਿਲਣਾ ਹੋਇਆ ਉਹਨਾਂ ਨੂੰ? ਸਟਾਰਟਿੰਗ ਜੀ ਜਦੋਂ ਇੰਡੀਆ ਆਏ ਤੇ ਜਦ ਵੀ ਕੀਰਤਨ ਸ਼ੁਰੂ ਹੋਇਆ, ਮੇਰੇ ਖਿਆਲ 2019 ਦੀ ਪਿਛਲੇ ਸਾਲ ਦੀ ਗੱਲ ਹੈ, ਤੇ ਉੱਥੇ ਹੀ 2 ਸਾਲ ਪਹਿਲੇ ਹੋ ਗਏ, ਤੇ ਉੱਥੇ ਹੀ ਉਹ ਮੈਨੂੰ ਮਿਲੇ। ਉਹਨਾਂ ਨੇ ਮੈਨੂੰ ਆਪਣਾ ਮਾਈਕ ਵੀ ਅੱਗੇ ਕਰਕੇ ਦਿੱਤਾ। ਸੋ ਉਹਨਾਂ ਦਾ ਵੀ ਬੜਾ ਥੈਂਕਸ ਹੈ, ਜੋ ਉਹਨਾਂ ਨੇ ਮੈਨੂੰ ਇੰਨਾ ਪ੍ਰੇਰਨਾ ਦਿੱਤੀ ਤੇ ਇਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ। ਬਾਕੀ ਹੋਰ ਮਤਲਬ ਕਾਫੀ ਰਾਗੀ ਨੇ, ਮੈਂ ਕੋਈ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹਾਂਗਾ, ਪਰ ਕੋਈ ਜੀ ਇਸ ਤਰ੍ਹਾਂ ਨਹੀਂ ਕਰਦਾ ਜਿਸ ਤਰ੍ਹਾਂ ਭਾਈ ਸਾਹਿਬ ਨੇ ਕੀਤਾ। ਸੋ ਉਹਨਾਂ ਨੇ ਵੀ ਬੜਾ ਐਪਰੀਸ਼ੀਏਟ ਕੀਤਾ ਮੈਨੂੰ। ਹਾਂ, ਜਦੋਂ ਅਸੀਂ ਤੁਹਾਡਾ ਉਹ ਵੀਡੀਓ ਦੇਖੀ ਹੈ, ਜਦੋਂ ਤੁਸੀਂ ਪਿੱਛੇ ਬੈਠੇ ਹੋਏ ਸੀ ਭਾਈ ਅਨੰਤਵੀਰ ਸਿੰਘ ਜੀ ਉਹਨਾਂ ਦੇ, ਔਰ ਉਹਨਾਂ ਨੇ ਮਾਈਕ ਤੁਹਾਡੇ ਵੱਲ ਨੂੰ ਕੀਤਾ, ਤਾਂ ਫਿਰ ਅਚਾਨਕ ਜੇ ਕਿੱਦਾਂ ਦਾ ਮਹਿਸੂਸ ਹੋਇਆ ਉਸ ਟਾਈਮ? ਕਿ ਮਤਲਬ ਅਸੀਂ ਦੇਖਿਆ ਬਹੁਤ ਸੋਹਣੀ ਆਵਾਜ਼ ਤੁਹਾਡੀ ਉਸ ਟਾਈਮ ਵੀ, ਤੁਸੀਂ ਬੜਾ ਸੋਹਣਾ ਗਾਇਆ ਮਾਧੋ ਉਹਨਾਂ ਦੇ ਨਾਲ, ਤਾਂ ਕਿੱਦਾਂ ਹਾਂਜੀ ਦਾ ਹਾਂਜੀ, ਮਹਿਸੂਸ ਹੋਇਆ? ਆਪ ਗੁਰੂ ਸਾਹਿਬ ਨੇ ਗਵਾਇਆ ਜੀ। ਬੜਾ ਸੋਹਣਾ ਮਹਿਸੂਸ ਹੋਇਆ ਕਿ ਉਹਨਾਂ ਨੇ ਆਪਣਾ ਮਾਈਕ ਅੱਗੇ ਕਰਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਸੋ ਗੁਰੂ ਸਾਹਿਬ ਦੀ ਰਹਿਮਤ ਹੈ ਜੋ ਉਹਨਾਂ ਨੇ ਉਸ ਵੇਲੇ ਗਵਾ ਲਿਆ ਮੇਰੇ ਕੋਲੋਂ। ਜੀ ਵਾਹਿਗੁਰੂ ਜੀ। ਆਪਾਂ ਉਹ ਵੀਡੀਓ ਵੀ ਜ਼ਰੂਰ ਦਰਸ਼ਕਾਂ ਨੂੰ ਦਿਖਾਵਾਂਗੇ।
ਬਹੁਤ ਵਧੀਆ ਮਹਿਸੂਸ ਹੁੰਦਾ ਜਦੋਂ ਅਸੀਂ ਤੁਹਾਡੇ ਸ਼ਬਦ ਸੁਣਦੇ ਹਾਂ। ਔਰ ਮਤਲਬ ਮੈਨੂੰ ਇਹ ਲੱਗਦਾ ਹੁੰਦਾ ਕਿ ਅਗਰ ਤੁਹਾਡਾ ਸ਼ਬਦ ਮੈਂ ਪਲੇ ਕਰਦੀ ਹਾਂ ਨਾ, ਤਾਂ ਦਿਲ ਕਰਦਾ ਕਿ ਪੂਰਾ ਦਿਨ ਸੁਣਦੇ ਰਹੀਏ। ਸਾਰੇ ਰਾਗੀ ਕੀਰਤਨੀਏ ਬਹੁਤ ਸੋਹਣਾ ਕੀਰਤਨ ਕਰਦੇ ਨੇ। ਇੱਕ ਹੁੰਦਾ ਨਾ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੁੰਦੀ ਹੈ, ਔਰ ਸਭ ਤੋਂ ਜ਼ਿਆਦਾ ਮੈਟਰ ਕਰਦੀ ਤੁਹਾਡੀ ਉਮਰ। ਮੈਨੂੰ ਇਹ ਲੱਗਦਾ, ਜਦੋਂ ਮੈਂ ਤੁਹਾਡੇ ਨਾਲ ਗੱਲ ਸ਼ੁਰੂ ਕਰਨ ਲੱਗੀ ਸੀ ਤਾਂ ਮੈਨੂੰ ਇਹ ਲੱਗ ਰਿਹਾ ਸੀ ਕਿ ਮੈਂ ਕੀ ਗੱਲ ਕਰਾਂ, ਮੇਰਾ ਇੰਨਾ ਹੈ ਮਤਲਬ ਮੈਂ ਭਾਈ ਤਰਨਪ੍ਰੀਤ ਸਿੰਘ ਜੀ ਉਹਨਾਂ ਨਾਲ ਗੱਲ ਕਰਾਂ। ਮੈਨੂੰ ਤੇ ਏਦਾਂ ਮਹਿਸੂਸ ਹੁੰਦਾ ਕਿ ਮੈਂ ਤੇ ਤੁਹਾਡੇ ਨਾਲ ਗੱਲ ਕਰਨ ਦੇ ਵੀ ਕਾਬਿਲ ਨਹੀਂ ਆ। ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ ਆਪ ਜੀ ਦੇ ਉੱਤੇ। ਔਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਹਰ ਇੱਕ ਚੈਨਲ ਦੇ ਉੱਤੇ ਆਪਾਂ ਭਾਈ ਤਰਨਪ੍ਰੀਤ ਸਿੰਘ ਜੀ ਉਹਨਾਂ ਦਾ ਇੰਟਰਵਿਊ ਵੀ ਦੇਖ ਸਕਦੇ ਹਾਂ। ਇਹ ਕੀਰਤਨ ਕਰਦੇ ਉਹਨਾਂ ਦਾ ਟੈਲੀਕਾਸਟ ਵੀ ਹੁੰਦਾ ਹਰ ਇੱਕ ਚੈਨਲ, ਚਾਹੇ ਔਰ ਸਾਡੇ ਜਿਹੜੇ ਵੱਡੇ ਵੱਡੇ ਚੈਨਲ ਨੇ, ਚਾਹੇ ਉਹ ਨੈਸ਼ਨਲ ਹੋਣ ਇੰਟਰਨੈਸ਼ਨਲ ਹੋਣ, ਹਰ ਇੱਕ ਦੇ ਉੱਤੇ। ਔਰ ਕਦੀ ਅਗਰ ਮੌਕਾ ਮਿਲੇ ਵਿਦੇਸ਼ ਵਿੱਚ ਜਾ ਕੇ ਕੀਰਤਨ ਕਰਨ ਦਾ, ਤੇ ਸੋਚਿਆ ਕਿ ਜਾਓਗੇ ਜ਼ਰੂਰ। ਹਾਂਜੀ ਹਾਂਜੀ, ਗੁਰੂ ਸਾਹਿਬ ਨੇ ਬੁਲਾਇਆ ਤੇ ਜ਼ਰੂਰ ਜਾਵਾਂਗੇ ਜੀ। ਉਹਨਾਂ ਦੀ ਰਹਿਮਤ ਹੈ, ਉਹਨਾਂ ਸੰਗਤ ਦੇ ਸਦਕੇ ਹੀ ਬਾਹਰ ਜਾ ਸਕਦੇ ਹਾਂ। ਬਾਕੀ ਗੁਰੂ ਸਾਹਿਬ ਨੇ ਬੁਲਾਇਆ ਤੇ ਜ਼ਰੂਰ ਜਾਵਾਂਗੇ। ਜੀ ਵਾਹਿਗੁਰੂ ਜੀ, ਔਰ ਅਸੀਂ ਚਾਹੁੰਦੇ ਹਾਂ ਕਿ ਮਤਲਬ ਤੁਸੀਂ ਇੱਕ ਬੱਚੇ ਹੋ ਔਰ ਸਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਬਹੁਤ ਵਧੀਆ ਤੁਸੀਂ ਇੱਕ ਮੈਸੇਜ ਵੀ ਹੋ ਕਿ ਬੱਚਿਆਂ ਨੂੰ ਸਿੱਖਣਾ ਚਾਹੀਦਾ। ਭਾਈ ਤਰਨਪ੍ਰੀਤ ਸਿੰਘ ਜੀ ਹੋਣਾ ਤੋਂ ਇੰਨੀ ਨਿੱਕੀ ਉਮਰ ਦੇ ਵਿੱਚ ਆਪਾਂ ਇਹਨਾਂ ਨੂੰ, ਕਿੰਨੀ ਮਾਣ ਵਾਲੀ ਗੱਲ ਹੈ। ਔਰ ਸਾਡੇ ਮੂੰਹ ਦੇ ਵਿੱਚੋਂ ਭਾਈ ਤਰਨਪ੍ਰੀਤ ਸਿੰਘ ਜੀ ਹੋਣਾ ਤੇ ਭਾਈ ਤੋਂ ਬਿਨਾਂ ਆਪਾਂ ਨਹੀਂ ਬੋਲ ਸਕਦੇ ਇਹਨਾਂ ਨੂੰ, ਕਿਉਂਕਿ ਬਹੁਤ ਵੱਡੀ ਕੀਰਤਨ ਦੀ ਇਹ ਸੇਵਾ ਨਿਭਾ ਰਹੇ ਨੇ। ਔਰ ਅਪਾਰ ਜਿਹੜੇ ਵਾਹਿਗੁਰੂ ਜੀ ਅਪਾਰ ਮਿਹਰ ਕਰਕੇ ਇਹਨਾਂ ਦੇ ਕੋਲੋਂ ਸੇਵਾਵਾਂ ਲੈ ਰਹੇ ਨੇ। ਔਰ ਅਸੀਂ ਚਾਹਾਂਗੇ ਕਿ ਅਸੀਂ ਤੁਹਾਡੇ ਪਾਸੋਂ ਸਿਮਰਨ ਸਰਵਨ ਕਰਨਾ ਚਾਹੁੰਦੇ ਹਾਂ। ਅਗਰ ਤੁਸੀਂ ਬਿਨਾਂ ਹਾਰਮੋਨੀਅਮ ਤੇ, ਅਸੀਂ ਤੁਹਾਡੇ ਨਾਲ ਨਾਲ ਸਿਮਰਨ ਕਰਾਂਗੇ। ਜ਼ਰੂਰ ਜੀ ਜ਼ਰੂਰ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜੀ ਵਾਹਿਗੁਰੂ ਜੀ ਜੀ ਵਾਹਿਗੁਰੂ 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 ਵਾਹਿਗੁਰੂ ਜੀ। ਬਹੁਤ ਆਨੰਦ ਆਉਂਦਾ ਹੈ ਸਿਮਰਨ ਜਦੋਂ ਅਸੀਂ ਆਪ ਜੀ ਦੇ ਪਾਸੋਂ ਸੁਣਦੇ ਹਾਂ। ਬਹੁਤ ਵਧੀਆ। ਔਰ ਅਸੀਂ ਤਾਂ ਕਹਿੰਦੇ ਹਾਂ ਸਾਡੀ ਆਉਣ ਵਾਲੀ ਪੀੜ੍ਹੀ, ਸਾਡੇ ਬੱਚੇ ਜਿਹੜੇ ਇਸੇ ਤਰ੍ਹਾਂ ਸਾਡੀ ਗੁਰਬਾਣੀ ਕੀਰਤਨ ਦੇ ਨਾਲ ਜੁੜਨ। ਔਰ ਅਸੀਂ ਆਪ ਜੀ ਪਾਸ ਬੇਨਤੀ ਵੀ ਕਰਾਂਗੇ ਕਿ ਵੱਧ ਤੋਂ ਵੱਧ ਤੁਸੀਂ ਜਿਸ ਤਰ੍ਹਾਂ ਦੇ ਨਾਲ ਵਾਹਿਗੁਰੂ ਪਰਮਾਤਮਾ ਜੀ ਦੀ ਆਪ ਜੀ ਦੇ ਉੱਤੇ ਮਿਹਰ ਹੋਈ ਹੈ, ਸਾਡੀ ਕੌਮ ਦੇ ਬੱਚਿਆਂ ਦੇ ਲਈ ਵੀ ਤੁਸੀਂ ਅਰਦਾਸ ਕਰੋ ਕਿ ਸਾਰੇ ਬੱਚੇ ਤੁਹਾਡੇ ਕੋਲੋਂ ਕੁਝ ਨਾ ਕੁਝ ਸਿੱਖਣ। ਔਰ ਵਾਹਿਗੁਰੂ ਜੀ ਬੱਚਿਆਂ ਦੇ ਉੱਤੇ ਮਿਹਰ ਕਰਨ, ਸਾਡੀ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਪ੍ਰਸਾਰ ਆਪਾਂ ਕਰ ਸਕੀਏ, ਗੁਰਬਾਣੀ ਕੀਰਤਨ ਦੇ ਨਾਲ ਸਾਰਿਆਂ ਨੂੰ ਜੋੜ ਸਕੀਏ। ਔਰ ਆਪਾਂ ਜ਼ਰੂਰ ਕਵਾਂਗੇ ਕਿ ਜੰਮੂ ਕਸ਼ਮੀਰ ਜ਼ਰੂਰ ਆਇਓ, ਸੰਗਤਾਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੀਆਂ ਨੇ। ਜ਼ਰੂਰ ਜੀ ਜੀ ਆਪ ਜੀ ਜਦੋਂ ਜੰਮੂ ਕਸ਼ਮੀਰ ਆਓਗੇ ਤਾਂ ਔਰ ਕਿਉਂਕਿ ਸੰਗਤਾਂ ਜੰਮੂ ਕਸ਼ਮੀਰ ਦੀਆਂ ਸੰਗਤਾਂ ਬਾਹਰ ਦੀਆਂ ਵੀ ਇੱਥੇ ਤੁਹਾਡੇ ਨਾਲ ਹੁਣੇ ਲਾਈਵ ਆਪਣੇ ਕਮੈਂਟਸ ਦੇ ਰਾਹੀਂ ਹਾਜ਼ਰੀ ਵੀ ਭਰ ਰਹੀਆਂ ਨੇ। ਬਹੁਤ ਸਾਰਾ ਪਿਆਰ ਤੁਹਾਨੂੰ ਸੰਗਤਾਂ ਦਿੰਦੀਆਂ ਨੇ। ਔਰ ਬਹੁਤ ਬਹੁਤ ਧੰਨਵਾਦ ਹੈ ਜੀ ਆਪ ਜੀ ਦਾ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਮਾਂ ਕੱਢਿਆ। ਆਪ ਜੀ ਦਾ ਬਹੁਤ ਆਪ ਜੀ ਦਾ ਬਹੁਤ ਵੀ ਬੜਾ ਧੰਨਵਾਦ। ਧੰਨਵਾਦ ਹੈ ਜੋ ਇੰਨਾ ਮੋਟੀਵੇਸ਼ਨ ਕਰ ਰਹੇ ਹੋ ਛੋਟੇ ਜਿਹੇ ਬੱਚੇ ਨੂੰ, ਨਹੀਂ ਤੇ ਅੱਜ ਦੇ ਸਮੇਂ 'ਚ ਕੋਈ ਨਹੀਂ ਕਰਦਾ। ਤੇ ਨਹੀਂ ਸਾਰੇ ਜੀ ਜਲਦੇ ਹੀ ਨੇ। ਬਾਕੀ ਮੈਂ ਕਹਿਣਾ ਨਹੀਂ ਚਾਹਾਂਗਾ ਕਿਸੇ ਬੁਰੇ ਦੇ ਬਾਰੇ, ਸਾਰੇ ਜਲਦੇ ਨੇ। ਮਤਲਬ ਕੋਈ ਵੀ ਬੰਦਾ ਅੱਗੇ ਚੜਦਾ ਦੇਖਣਾ, ਸਾਰੇ ਸਾਰੇ ਜਲਦੇ ਨੇ। ਤੇ ਕਿਸੇ ਬਾਰੇ ਮੈਂ ਬੁਰਾ ਨਹੀਂ ਕਹਿਣਾ ਚਾਹਾਂਗਾ, ਕਿਸੇ ਦੀ ਨਿੰਦਾ ਨਹੀਂ ਜੀ ਕਰ ਰਿਹਾ ਮੈਂ। ਬਸ ਵਾਹਿਗੁਰੂ ਜੀ ਜੀ ਦੀ ਮਿਹਰ ਹੈ। ਵਾਹਿਗੁਰੂ ਜੀ, ਜੀ ਵਾਹਿਗੁਰੂ ਜੀ। ਕਿਉਂਕਿ ਕਹਿੰਦੇ ਨੇ ਨਾ ਕਿ ਮਤਲਬ ਪਰਮਾਤਮਾ ਵਾਹਿਗੁਰੂ ਦਾ ਸਾਥ ਹੋਣਾ ਚਾਹੀਦਾ। ਇਨਸਾਨ ਭਾਵੇਂ ਕੱਲਾ ਵੀ ਕਿਤੇ ਵੀ ਟੁਰਦਾ ਜਾਂਦਾ ਹੋਵੇ, ਲੇਕਿਨ ਉਸਨੂੰ ਪਤਾ ਹੋਵੇ ਕਿ ਮੇਰੇ ਨਾਲ ਵਾਹਿਗੁਰੂ ਪਰਮਾਤਮਾ ਖੜੇ ਨੇ, ਤਾਂ ਆਪਾਂ ਨੂੰ ਕਿਸੇ ਤੋਂ ਵੀ ਘਬਰਾਉਣਾ ਨਹੀਂ ਚਾਹੀਦਾ। ਤੁਸੀਂ ਗੁਰਬਾਣੀ ਹਾਂਜੀ ਦੇ ਨਾਲ ਜੁੜੇ ਹੋ, ਕੀਰਤਨ ਕਰ ਰਹੇ ਹੋ,
ਔਰ ਤੁਹਾਡੀ ਨੀਅਤ ਸਾਫ਼ ਹੈ, ਤੁਹਾਡਾ ਟੀਚਾ ਸਾਫ਼ ਹੈ, ਔਰ ਤੁਹਾਨੂੰ ਪਤਾ ਹੈ ਕਿ ਮੈਂ ਗੁਰਬਾਣੀ ਬਾਣੀ ਦਾ ਪ੍ਰਚਾਰ ਕਰਨਾ ਹੈ। ਔਰ ਤੁਹਾਡੀ ਨੀਅਤ ਨੂੰ ਪਰਮਾਤਮਾ ਵਾਹਿਗੁਰੂ ਜੀ ਦੇਖ ਰਹੇ ਨੇ, ਔਰ ਤੁਸੀਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੰਗਾ ਹੀ ਕਰੋਗੇ, ਔਰ ਸਾਡੇ ਬੱਚਿਆਂ ਦੇ ਲਈ ਇੱਕ ਵਧੀਆ ਸੇਧ ਵੀ ਬਣੇ ਹੋਏ ਹੋ। ਵਾਹਿਗੁਰੂ ਜੀ ਆਪ ਜੀ ਤੇ ਅਪਾਰ ਅਪਾਰ ਬਖਸ਼ਿਸ਼ਾਂ ਕਰਨ, ਆਪ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।